ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅੱਜ ਦੇ ਅਹਿਮ ਇਸ਼ੂ ਬਾਰੇ ਆਪਾਂ ਗੱਲਬਾਤ ਕਰਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਪੋਜ਼ਿਟਿਵ ਖਬਰ ਵੀ ਦੇਣਾ ਚਾਹੁੰਦੇ ਹਾਂ ਜੀ ਕਿ ਅੱਜ ਕੱਲ੍ਹ ਬਹੁਤੀ ਦੁਨੀਆ ਸੋਸ਼ਲ ਮੀਡੀਆ ਜਾਂ ਫੇਸਬੁੱਕ ਰਾਹੀਂ ਦੇਖਦੀ ਹੈ ਕਿ ਕਿਸ ਗੱਲ ਨੂੰ ਕੌਣ ਸੁਣਦਾ ਹੈ, ਔਰ ਇਹ ਸਾਡੇ ਇੱਕ ਦਰਸ਼ਕ ਨੇ ਸਾਡੇ ਧਿਆਨ 'ਚ ਲਿਆਂਦਾ ਹੈ ਕਿ ਅੱਜ ਅਸੀਂ ਫੇਸਬੁੱਕ ਦੇ ਉੱਤੇ 90,000 ਦਾ ਅੰਕੜਾ ਪਾਸ ਕਰ ਲਿਆ। 90,245 ਜਿਹੜੇ ਨੇ ਉਹ ਫਾਲੋਅਰ ਨੇ ਜੀ। ਔਰ ਜਿਹੜਾ ਪਹਿਲਾ ਪ੍ਰੋਟੈਸਟ ਸੰਡੇ ਨੂੰ ਮੋਦੀ ਦੇ ਖਿਲਾਫ ਸੀ ਉਸ ਦਾ ਨੰਬਰ ਵੀ 100K। ਇੱਥੇ ਅਮਰੀਕਾ 'ਚ K 1000 ਲਈ ਹੁੰਦਾ ਤੇ ਮੈਂ ਪਹਿਲਾਂ 100K ਦੇਖਿਆ, ਮੈਂ ਕਿਹਾ 100,000 ਇਹ ਡਾਲਰਸ ਨੇ। ਔਰ ਮੇਰੇ ਮਨ 'ਚ ਕੁਦਰਤੀ ਇਹ ਵੀ ਆਇਆ, ਮੈਂ ਕਿਹਾ ਵੀ ਜੇ ਓਵਰ 90,000 ਸਾਨੂੰ ਵਿਊਅਰਸ ਦੇਖਦੇ ਨੇ ਤੇ ਜੇ $1 ਵੀ ਕੱਢਣਾ ਤੇ 30 ਮਹੀਨਿਆਂ 'ਚ ਕਿੰਨੇ ਬਣ ਗਏ? 30 ਲੱਖ ਬਣ ਗਏ, 3 ਮਿਲੀਅਨ ਹੋ ਜਾਣ। ਅਸੀਂ ਤਾਂ ਅਲ ਜਜ਼ੀਰਾ ਵਾਲਿਆਂ ਨੂੰ ਕਹੀਏ ਕਿ ਵੀ ਆਓ ਵੀ ਨਿਕਲੋ ਮੈਦਾਨ 'ਚ। ਜਿਵੇਂ ਉਹ ਮਹਾਰਾਜਾ ਰਣਜੀਤ ਸਿੰਘ ਨੇ ਅਬਦਾਲੀ ਦਾ ਪੋਤਰਾ ਸ਼ਾਹਜਮਾਨ ਜਿਹੜਾ ਲਾਹੌਰ ਕਿਲੇ ਤੇ ਆ ਕੇ ਬੈਠਾ ਸੀ, ਕਿਉਂਕਿ ਪਹਿਲਾਂ 30 ਸਾਲ ਭੰਗੀ ਸਰਦਾਰਾਂ ਦੇ ਕੋਲ ਸੀ ਲਾਹੌਰ ਦਾ ਕਬਜ਼ਾ, ਤੇ 18 ਸਾਲ ਦਾ ਰਣਜੀਤ ਸਿੰਘ ਚੜ ਗਿਆ ਸਮਣ ਬੁਰਜ ਦੇ ਉੱਤੇ। ਉਹਨੂੰ ਕਹਿੰਦਾ, ਓਏ ਅਬਦਾਲੀ ਦੇ ਪੋਤਰਿਆ ਬਾਹਰ ਨਿਕਲ, ਤੇ ਚੜ੍ਹਤ ਸਿੰਘ ਦੇ ਪੋਤਰੇ ਦੇ ਹੱਥ ਦੇਖ। ਬਹਾਦਰੀ ਦੀ ਗੱਲ ਸੀ। ਸੋ ਜੇ ਸਾਨੂੰ ਕਿਤੇ 3 ਮਿਲੀਅਨ ਆ ਜਾਏ ਤਾਂ ਅਲ ਜਜ਼ੀਰਾ ਵਾਲਿਆਂ ਨੂੰ ਕਹੀਏ ਕਿ ਵੀ ਆਓ ਬਾਹਰ ਨਿਕਲੋ, ਤੁਸੀਂ ਸਾਡੇ ਰਿਪੋਰਟਰਸ ਨਾਲ ਮੁਕਾਬਲਾ ਕਰਕੇ ਦਿਖਾਓ ਸੱਚ ਬੋਲਣ ਦੇ ਮਾਮਲੇ 'ਚ ਜੀ। ਸੋ ਅਸੀਂ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਪਰ ਨਾਲ ਹੀ ਇਹ ਅਸੀਂ ਫਿਰ ਅਪੀਲ ਕਰਦੇ ਗੋਜ ਜਿਹੜੀ ਹੈ ਉਹ ਜਿਹਨੂੰ ਕੀ ਕਹਿੰਦੇ ਨੇ ਤੁਖਨੀ ਵੀ ਦੇ ਰਹੇ ਹਾਂ ਕਿ ਭਾਈ ਸਾਡਾ ਧਿਆਨ ਮਾਈਕ ਸਹਾਇਤਾ ਵੀ ਕਰੋ ਜੀ। ਚਾਈਨਾ, ਅਸੀਂ ਹਮੇਸ਼ਾ ਹੀ ਜਦੋਂ ਇਹ ਗੱਲ ਕਰਦੇ ਹਾਂ ਕਿ ਵੀ ਇਹ ਚੀਨ ਦਾ ਜਿਹੜਾ ਢੰਗ ਤਰੀਕਾ ਹੈ ਇਹ ਐਸਾ ਹੈ ਕਿ ਵੀ ਭਾਰਤੀਆਂ ਨੂੰ ਫਿਰ ਇਹ ਪਤਾ ਨਹੀਂ ਲੱਗਣਾ ਵੀ ਸੂਰਜ ਕਿੱਧਰੋਂ ਚੜ੍ਹਿਆ ਤੇ ਛੁਪਿਆ ਕਿਹੜੇ ਪਾਸੇ ਹੈ। ਹੁਣ ਇਹ ਜਿਹੜੀ ਹੈ ਉਹ ਜਿਵੇਂ ਸਾਡੇ ਪੰਜਾਬੀ ਦੇ ਵਿੱਚ ਇੱਕ ਅਖਾਣ ਹੈ ਵੀ ਨਵੀਂ ਫਕੀਰਨੀ ਦੁਪਹਿਰੇ ਧੂਆਂ ਕਰਕੇ ਬਹਿ ਜਾਂਦੀ, ਨਵੀਂ ਫਕੀਰਨੀ ਬਣੇ। ਦੇ ਇੱਕ ਹੋਰ ਹੈ ਵੀ ਨਵੀਂ ਭੂਤਣੀ ਸਿਵਿਆਂ 'ਚ ਅੱਧ। ਭੂਤਣੀ ਬਣੀ ਤਾਂ ਉੱਥੇ ਕਹਿੰਦੀ ਇਹ ਸਿਵੇ ਨੇ, ਪਹਿਲਾਂ ਤਾਂ ਅੱਧ ਮੈਨੂੰ ਦਿਓ। ਸੋ ਹੁਣ ਇਹਨਾਂ ਦੀ ਨਵੀਂ ਯਾਰੀ ਅਮਰੀਕਾ ਦੇ ਨਾਲ ਪਾਈ ਹੈ ਇਹਨਾਂ ਨੇ, ਔਰ ਜਿਸ ਅੰਦਾਜ਼ ਦੇ ਵਿੱਚ ਇਹ ਉੱਥੇ ਬੁੜਕ ਰਿਹਾ ਸੀ ਇਹਨਾਂ ਨੇ। ਪਹਿਲਾਂ ਤਾਂ ਅਸੀਂ ਅਕਸਰ ਦੇਖਦੇ ਹਾਂ ਵੀ ਜਿਹੜਾ ਟਕਰਾਅ ਦੀ ਲਾਈਨ ਭਾਰਤ ਚੀਨ ਦੇ ਵਿੱਚ ਬਾਰਡਰ ਅਨਆਇਡੈਂਟੀਫਾਈਡ ਜਾਂ ਲਾਈਨ ਆਫ ਐਕਚੁਅਲ ਕੰਟਰੋਲ ਜਿਹਨੂੰ ਕਹਿੰਦੇ ਨੇ LAC, ਇਹ ਯੂਜੂਅਲੀ ਅਰੁਣਾਚਲ ਵਾਲੇ ਖੇਤਰ 'ਚ ਹੁੰਦਾ ਹੈ ਜਿਹਨੂੰ ਚਾਈਨਾ ਸਾਊਥ ਤਿੱਬਤ ਕਹਿੰਦਾ ਹੈ, ਜਾਂ ਨੇਫਾ ਲਦਾਖ ਨਾਲ ਪਹਿਲਾਂ ਹੁੰਦਾ ਰਿਹਾ 62 ਵੇਲੇ। ਇਹ ਨਹੀਂ ਸੀ ਸੁਣਿਆ ਕਿ ਭੂਟਾਨ ਦੇ ਨਾਲ, ਕਿਉਂਕਿ ਜਿੱਥੇ ਭੂਟਾਨ ਦਾ ਔਰ ਚੀਨ ਦਾ ਬਾਰਡਰ ਲੱਗਦਾ ਹੈ ਉੱਥੇ ਇੱਕ ਵੈਲੀ ਹੈ, ਉਹਨੂੰ ਚੰਬੀ ਵੈਲੀ ਜਾਂ ਛੰਬੀ ਵੈਲੀ ਵੀ ਕਹਿੰਦੇ ਨੇ, ਉਸ ਦੇ ਉੱਤੇ ਡਿਸਪਿਊਟ ਹੈ ਉਹ, ਕਿਉਂਕਿ ਭੂਟਾਨ ਕਹਿੰਦਾ ਵੀ ਸਾਡਾ ਹੈ ਔਰ ਚਾਈਨਾ ਦਾ ਹੈ, ਲੇਕਿਨ ਉਹਦੇ 'ਚ ਕੋਈ ਭਾਰਤ ਦਾ ਲਾਗਾ ਦੇਗਾ ਨਹੀਂ ਹੈ। ਪਰ ਹੁਣ ਕਿਉਂਕਿ ਇਹਨਾਂ ਨੇ $2 ਬਿਲੀਅਨ ਦੇ ਤਾਜ਼ੇ ਡਰੋਨ ਵੀ ਖਰੀਦੇ ਔਰ ਇਹ ਪਹਿਲਾਂ ਹੀ ਡੀਲ ਕਲੀਅਰ ਹੋਈ ਸੀ ਜੀ। ਸੋ ਮੋਦੀ ਦੇ ਇੱਥੇ ਆਉਣ ਤੋਂ ਪਹਿਲਾਂ ਅਮਰੀਕਾ 25-26 ਜੂਨ ਨੂੰ ਚੀਨ ਦੇ ਨਾਲ ਜਿਹੜਾ ਇਸ ਭੂਟਾਨ ਵਾਲੇ ਇਸ ਖੇਤਰ ਦੇ ਵਿੱਚ, ਹਾਲਾਂਕਿ ਜਿਹੜਾ ਪਹਿਲਾਂ ਮੀਡੀਆ ਖਬਰਾਂ ਆਈਆਂ ਜੀ ਸਿੱਕਮ ਦੇ ਵਿੱਚ ਸਟੈਂਡ ਆਫ ਹੈ, ਅਸੀਂ ਵੀ ਸਿੱਕਮ ਜ਼ਿਕਰ ਕੀਤਾ, ਪਰ ਹੁਣ ਇਹ ਆਇਆ ਵੀ ਉਹ ਸਿੱਕਮ ਸੈਕਟਰ ਹੈ, ਉਹਨੂੰ ਕਹਿੰਦੇ ਸਿੱਕਮ ਸੈਕਟਰ ਨੇ, ਪਰ ਉਹ ਟੈਰੀਟਰੀ ਭੂਟਾਨ ਔਰ ਚਾਈਨਾ ਦੀ ਹੈ, ਭਾਰਤ ਨਾਲ ਉਹਨਾਂ ਦਾ ਨਹੀਂ। ਪਰ ਇਹਨਾਂ ਦੀ ਤੁਸੀਂ ਦਿਲਵਦੀ ਦੇਖੋ ਵੀ ਇਹਨਾਂ ਦੀ ਫੌਜ ਨੇ ਉਸ ਵੈਲੀ ਦੇ ਉਸ ਏਰੀਆ 'ਚ ਕਿਹੜਾ ਨਥੂਲਾ ਤਾਂ ਨਹੀਂ ਹੈ, ਕੋਈ ਹੋਰ ਏਰੀਆ ਹੈ ਡੋਂਗਲੋਂਗ ਖੇਤਰ 'ਚ, ਉੱਥੇ ਜਾ ਕੇ ਇਹਨਾਂ ਦੀ ਫੌਜ ਨੇ ਆਪਣੇ ਬੰਕਰ ਬਣਾ ਲਏ। ਔਰ ਚਾਈਨਾ ਨੇ ਜੋ ਹੀ ਉਹਨਾਂ ਨੂੰ ਪਤਾ ਲੱਗਾ ਚਾਈਨੀਜ਼ ਫੌਜ ਆਈ, ਉਹਨਾਂ ਨੇ ਉਹਨੂੰ ਭੰਨ ਕੇ ਪਾਸੇ ਲਿਜਾ, ਨਾਲ ਹੀ ਉਹਨਾਂ ਨੇ ਵੀਡੀਓ ਬਣਾ ਲਈ, ਫੋਟੋਆਂ ਖਿੱਚ ਲਈਆਂ ਔਰ ਉਹਨਾਂ ਨੇ ਦੱਸਤਾ, ਉਹਨਾਂ ਨੇ ਔਰ ਚੈਲੰਜ ਕੀਤਾ ਚੀਨ ਨੇ ਕਿ ਵੀ ਖਬਰਦਾਰ ਇਹ ਕੰਮ ਕੀਤਾ ਤੁਸੀਂ। ਔਰ ਇਸ ਤੋਂ ਪਹਿਲਾਂ ਵੀ ਇੱਕ ਅੱਧੀ ਵਾਰੀ ਇਹਨਾਂ ਨੇ 2008 ਦੇ ਨੇੜੇ 2008 ਜਾਂ 2010 ਦੇ ਵਿੱਚ ਵੀ ਇਸ ਕਿਸਮ ਦਾ ਕੀਤਾ ਸੀ। ਹੁਣ ਇਹ ਕਰਨ ਤੋਂ ਬਾਅਦ ਇਹ ਗੱਲ ਬਿਲਕੁਲ ਉਹੀ ਹੈ ਨਹਿਰੂ ਦੀ ਕਿ 62 ਦੇ ਅਜੇ 60 ਜਾਂ 61 ਦੇ ਵਿੱਚ ਇਹਨਾਂ ਨੇ ਗੋਆ, ਜਿਹੜੀ ਕਿ ਪੁਰਤਗਾਲ ਦੀ ਕਾਲੋਨੀ ਸੀ, ਉਹਦੇ ਤੇ ਉਹ ਕੁਝ ਵੀ ਨਹੀਂ ਸੀ, ਉਹਨਾਂ ਦੇ ਕੋਲ ਡਿਫੈਂਸ ਵੀ ਨਹੀਂ ਸੀ, ਇਹਨਾਂ ਨੇ ਫੌਜ ਭੇਜ ਕੇ ਗੋਆ ਫਤਿਹ ਕੀਤਾ। ਔਰ ਨਹਿਰੂ ਨੂੰ ਲੱਗਿਆ ਕਿ ਵੀ ਅਸੀਂ ਤਾਂ ਬਹੁਤ ਫਤਿਹ ਕਰਨ ਵਾਲੀ ਪਹਿਲਾਂ ਇਹਨਾਂ ਨੇ ਜੂਨਾਗੜ੍ਹ, ਹੈਦਰਾਬਾਦ, ਇਹ ਸਾਰੇ ਜ਼ਬਰਦਸਤੀ ਕਬਜ਼ੇ 'ਚ ਕੀਤੇ ਸੀ ਇਲਾਕੇ ਜੀ। ਹੁਣ ਔਰ ਚਾਈਨਾ ਦੇ ਨਾਲ ਕਿਉਂਕਿ ਬ੍ਰਿਟਿਸ਼ ਟੈਰੀਟਰੀ ਹੋਣ ਕਰਕੇ ਥੋੜਾ ਬਹੁਤ ਖਿਚਾਅ ਸੀ, ਹਾਲਾਂ ਚੋਣ ਲਾਈ
ਹਰ ਚੌਥੇ ਦਿਨ ਕਲਕੱਤੇ ਆਇਆ ਹੁੰਦਾ ਸੀ, ਕਦੇ ਲੰਚ ਖਾਣ ਕਦੇ ਡਿਨਰ। ਉਹਨੇ ਸਮਝਾਇਆ ਨਹਿਰੂ ਨੂੰ, ਪੰਚਸ਼ੀਲ ਇਹਨਾਂ ਨੇ ਇੱਧਰ ਬਣਾਈ ਹੋਈ ਸੀ, ਉਧਰ ਚਾਈਨਾ ਦੇ ਨਾਲ ਅੱਛੀ ਉਹਨਾਂ ਨੇ ਕਿਹਾ ਵੀ ਬੈਠ ਕੇ ਇਹ ਆਪਣਾ ਅਸੀਂ ਨਿਬੇੜ ਲਈਏ, ਤੁਸੀਂ ਇਹਨੂੰ ਟਕਰਾ ਨਾ ਬਣਾਓ। ਹੁਣ ਨਹਿਰੂ ਦਾ ਦਿਮਾਗ ਜਿਹੜਾ ਉਹ ਖਰਾਬ 7ਵੇਂ ਅਸਮਾਨ ਤੇ ਗੋਆ ਤਾਜ਼ਾ ਜਿੱਤਿਆ, ਔਰ ਉਹਨੇ ਅੰਗਰੇਜ਼ੀ ਦਾ ਸ਼ਬਦ ਇੱਕ ਮਾੜਾ ਬੀਜ ਯੂਜ਼ ਕਰਕੇ ਥਰੋ them ਆਊਟ, ਔਰ ਉਹਨਾਂ ਨੂੰ ਕਿਹਾ ਜੀ ਇਹਨਾਂ ਨੂੰ ਕੱਢੋ ਚੀਨੀਆਂ ਨੂੰ ਉਸ ਖਿੱਤੇ ਚੋਂ। ਤੇ ਫਿਰ ਮੁੜ ਕੇ ਕੀ ਹੋਇਆ, ਚੀਨ ਨੇ ਇਹਨਾਂ ਦਾ ਕੀ ਹਾਲ ਕੀਤਾ, 70,000 ਸਕੁਅਰ ਮਾਈਲ ਟੈਰੀਟਰੀ ਗਵਾਈ, ਹਜ਼ਾਰਾਂ ਫੌਜੀ ਮਰਵਾਏ, ਐਸੀ ਹਿਊਮਿਲੇਸ਼ਨ ਕਿ ਮੁੜ ਕੇ ਨਹਿਰੂ, ਇਹ ਜਿਹੜਾ ਦਸੰਬਰ ਅਕਤੂਬਰ ਦੇ ਵਿੱਚ ਹੁੰਦਾ 62 ਦੇ ਵਿੱਚ, ਨਹਿਰੂ ਨੇ ਫਿਰ ਮੰਜਾ ਫੜ ਲਿਆ ਤੇ 27 ਮਈ 1964 ਨੂੰ ਜਿਹੜਾ ਬਿਲਕੁਲ ਟੁੱਟੇ ਦਿਲ ਦੇ ਨਾਲ ਮਰ ਗਿਆ। ਉਹ ਸਾਰਾ ਜਿੰਨਾ ਫਤੂਰ ਸੀ ਉਹ ਨਿਕਲ ਗਿਆ। ਹੁਣ ਉਹ ਜਿਹੜੀ 62 ਦੀ, ਔਰ ਇਹਨਾਂ ਦੀ ਪਾਰਲੀਮੈਂਟ ਨੇ ਪਾਸ ਕੀਤੇ ਮਤੇ ਕਿ ਜੀ ਅਸੀਂ ਭਾਰਤ ਮਾਤਾ ਦੇ ਸਪੂਤ 1-1 ਇੰਚ ਜ਼ਮੀਨ ਵਾਪਸ ਲਵਾਂਗੇ। ਕੀ ਅੱਜ ਤੱਕ ਕਿੰਨੇ ਸਾਲ ਹੋ ਗਏ ਨੇ ਇਸ ਗੱਲ ਨੂੰ, 50 ਸਾਲ ਤੋਂ ਜ਼ਿਆਦਾ ਜੀ। ਔਰ ਚਲੋ ਇਹ ਇੱਕ ਪਿਛਲੇ ਕੁਝ ਸਾਲਾਂ 'ਚ ਇੱਕ ਚੰਗੀ ਗੱਲ ਹੋਈ ਕਿ ਭਾਈ ਆਪਸੀ ਦੋਸਤਾਨਾ ਹੋ, ਆਪਣਾ ਬੈਠ ਕੇ ਤੁਸੀਂ ਬਾਰਡਰ ਡਿਸਪਿਊਟ ਹੱਲ ਕਰੋ। ਚਾਈਨਾ ਨੇ ਕਿਹਾ ਵੀ ਸਾਡੇ ਹਵਾਲੇ ਕਰੋ ਸਾਊਥ ਤਿੱਬਤ, ਜਿਹਨੂੰ ਤੁਸੀਂ ਅਰੁਣਾਚਲ ਪ੍ਰਦੇਸ਼ ਬਣਾਇਆ, ਪਰ ਇਹ ਭਾਰਤੀ ਹਟੇ ਨਹੀਂ। ਦਲਾਈ ਲਾਮੇ ਨੂੰ ਤਾਂ ਇਹਨਾਂ ਨੇ ਰੱਖਿਆ ਹੀ ਸੀ, ਕਦੇ ਦਲਾਈ ਲਾਮੇ ਨੂੰ ਜਦੋਂ ਦਾ ਮੋਦੀ ਬਣਿਆ ਇਹਨਾਂ ਨੇ ਐਸੀ ਟਕਰਾਅ ਦੀ ਲਾਈਨ ਲਈ ਹੋਈ ਹੈ, ਉਹਨੂੰ ਚੌਥੇ ਦਿਨ ਉੱਥੇ ਲੈ ਜਾਂਦੇ ਨੇ ਅਰੁਣਾਚਲ ਦਾ ਦੌਰਾ ਕਰਵਾਉਣ ਦੇ ਲਈ। ਫਿਰ ਚਾਈਨਾ ਦਾ ਸਾਊਥ ਚਾਈਨਾ ਸੀ ਇੱਕ ਬੜਾ ਇੰਪੋਰਟੈਂਟ ਪਾਰਟ ਹੈ, ਔਰ ਉਹਨਾਂ ਦੀ ਇਕਨੋਮਿਕਲ ਉਹ ਸੈਂਸ ਆਫ ਹਿਸਟਰੀ ਹੈ ਚੀਨੀਆਂ 'ਚ, ਸਿਲਕ ਰਾਊਟ ਦੀ ਗੱਲ, ਔਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਉਸ ਸਾਰੇ ਚੋਂ ਨਿਕਲਦਾ। ਜਿਵੇਂ ਭਾਰਤ ਨੇ ਆਊਟ ਆਫ ਦਾ ਵੇ ਜਾ ਕੇ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦਾ ਵਿਰੋਧ ਕੀਤਾ, ਜਿਵੇਂ ਅਮਰੀਕਾ ਦੇ ਘਨਾੜੇ ਚੜ੍ਹ ਕੇ ਫਿਲੀਪੀਨਸ, ਆਸਟ੍ਰੇਲੀਆ, ਸਾਊਥ ਕੋਰੀਆ, ਇਹਨਾਂ ਸਾਰਿਆਂ ਨਾਲ ਮਿਲ ਕੇ ਸਾਊਥ ਚਾਈਨਾ ਸੀ 'ਚ ਜਿਹੜਾ ਉਹ ਆਪਣੀ ਦਖਲਅੰਦਾਜ਼ੀ ਦੀ ਕੋਸ਼ਿਸ਼ ਹੈ, ਔਰ ਉਹਦੇ ਲਈ ਜਿਹੜੇ $2 ਬਿਲੀਅਨ ਦੇ ਇੰਟੈਲੀਜੈਂਸ ਸਰਵੇਲੈਂਸ ਡਰੋਨ ਲਏ ਨੇ, ਉਹ ਇੰਡੀਅਨ ਓਸ਼ਨ ਦੇ ਨਾਲ ਚਾਈਨਾ ਸੀ ਦੇ ਲਈ। ਹੁਣ ਇਸ ਸਾਰੇ ਬੈਕਡ੍ਰੌਪ 'ਚ ਜਿਹੜਾ ਇਹ ਇਹਨਾਂ ਨੇ ਹਰਕਤ ਕਰ ਦਿੱਤੀ ਭੂਟਾਨ ਦੇ ਇਸ ਡੋਂਗਲੋਂਗ ਖੇਤਰ ਦੇ ਵਿੱਚ। ਔਰ ਫਿਰ ਨਾਲ ਲੱਗਦਾ ਹੀ ਜਿਹੜਾ ਇੱਕ ਸਿਫਾਰਸ਼ੀ ਜਿਹਾ ਜਰਨੈਲ ਬਣਾਇਆ ਮੂੰਹ ਦੇ ਉੱਤੇ, ਉਹਨੇ ਉਹ ਪਟਾ ਜਿਹਾ ਚਾੜਿਆ ਹੁੰਦਾ ਹੈ, ਜਿਹੜਾ ਹੌਲਦਾਰ ਜ਼ਿਆਦਾ ਲੱਗਦਾ ਔਰ ਜਰਨੈਲ ਘੱਟ ਹੈ, ਰਾਵਤ, ਉਹਨੇ ਬਿਆਨ ਦੇ ਦਿੱਤਾ। ਉਹਨੇ ਕਿਹਾ ਜੀ ਅਸੀਂ ਬਿਲਕੁਲ ਜੰਗ ਦੇ ਲਈ ਤਿਆਰ ਹਾਂ, ਅਸੀਂ 2.5 ਲੜਾਈਆਂ 2.5 ਜੰਗ ਲਈ, 2.5 ਦਾ ਮਤਲਬ ਸੀ ਇੱਕੋ ਵੇਲੇ ਅਸੀਂ ਚੀਨ ਨਾਲ, ਪਾਕਿਸਤਾਨ ਨਾਲ, ਔਰ ਵਿਦਨ ਇੰਡੀਆ ਜਿਹੜਾ ਟੈਰਰਿਜ਼ਮ ਹੈ ਜਾਂ ਦੂਜਾ ਉਹਨੂੰ ਹਾਫ ਵਾਰ ਕਿਹਾ। ਉਹਨੇ ਕਿਹਾ ਕਿ ਸਾਡੀ ਫੌਜ ਜਿਹੜੀ ਆ ਉਹ ਕੇਪੇਬਲ ਹੈ 2.5 ਜੰਗਾਂ ਇੱਕੋ ਵੇਲੇ ਲੜਨ ਦੀ। ਔਰ ਅੱਜ ਜਿਹੜੇ ਕਰਕੇ ਇਸ ਇਸ਼ੂ ਨੂੰ ਮੈਂ ਚੁਣਿਆ, ਚੀਨ ਨੇ ਇਹਦਾ ਕਰਾਰਾ ਜਵਾਬ ਪਹਿਲਾਂ ਹੀ ਉਹਨਾਂ ਨੇ ਦਿੱਤਾ ਸੀ, ਪਹਿਲੇ ਇਹਨਾਂ ਦੀ ਹਰਕਤ ਦਾ ਵੀ। ਉਹਦੇ 'ਚ ਜਿਹੜਾ ਉਹਨੇ ਅੰਦਰੂਨੀ ਦਹਿਸ਼ਤਗਰਦੀ, ਔਰ ਇਹ ਅੱਜ ਜਦੋਂ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਹਦਾ ਮੂੰਹ ਤੋੜਵਾਂ ਜਵਾਬ ਦਿੱਤਾ, ਉਹਨਾਂ ਦੇ ਸਪੋਕਸਮੈਨ ਲੂ ਕੌਂਗ ਵੋ ਨੇ ਜਿਹੜਾ ਸਰਕਾਰੀ ਬਿਆਨ ਦਿੱਤਾ, ਮੈਂ ਉਹਦਾ ਐਗਜ਼ੈਕਟ ਪੰਜਾਬੀ ਟਰਾਂਸਲੇਟ ਕੀਤਾ ਉਹਨੂੰ, ਕਿ ਭਾਰਤੀ ਫੌਜ ਸਿੱਕਮ ਸੈਕਟਰ ਦੇ ਡੋਂਗਲੋਂਗ ਖੇਤਰ ਵਿੱਚੋਂ ਫੌਰਨ ਬਾਹਰ ਨਿਕਲੇ, ਫੌਰਨ, ਇਮੀਡੀਏਟਲੀ ਦੇ ਸ਼ੁੱਡ ਬੀ ਆਊਟ ਜੀ, ਫੌਰਨ ਬਾਹਰ ਨਿਕਲੇ। ਸੀਮਾ ਵਿਵਾਦ ਸੰਬੰਧੀ ਕਿਸੇ ਵੀ ਅਰਥ ਭਰਪੂਰ ਗੱਲਬਾਤ ਦੀ ਇਹ ਪਹਿਲੀ ਸ਼ਰਤ ਹੈ ਕਿ ਜੇ ਕੋਈ ਨੈਗੋਸ਼ੀਏਸ਼ਨ ਹੁਣ ਹੋਣੀ ਹੈ, ਇਹ ਪਹਿਲਾ। ਚੀਨ ਨੇ ਨਾਲ ਦੀ ਨਾਲ ਰਿਐਕਟ ਕਰ ਦਿੱਤਾ ਸੀ, ਜਿਹੜੇ ਮਾਨਸਰੋਵਰ ਝੀਲ ਦੇ ਲਈ ਜਾਣ ਲਈ ਹਿੰਦੂ 50 ਯਾਤਰੀ ਸੀ, ਉਹਨਾਂ ਨੂੰ ਕਿਹਾ ਵੀ ਬੀ ਆਫ ਆਵਰ ਬੈਕ। ਉਹ ਆਏ ਹੋਏ ਪੂਰੇ ਕਲੀਅਰੈਂਸ ਨੇੜੇ ਬਾਰਡਰ ਦੇ ਪਹੁੰਚੇ, ਉੱਥੋਂ ਉਹਨਾਂ ਨੇ ਵਾਪਸ ਕਰ ਦਿੱਤਾ। ਫਿਰ ਉਹਨਾਂ ਨੇ ਕਿਹਾ ਭਾਰਤੀ ਫੌਜ ਦੀ ਇਹ ਦਿਲਵਦੀ ਖਾਮ-ਖਾ ਇੱਕ ਟਕਰਾਅ ਦਾ ਮਾਹੌਲ ਸਿਰਜ ਰਹੀ ਹੈ। ਉਹਨਾਂ ਨੇ ਕਿਹਾ ਆ ਜੋ ਤੁਸੀਂ ਕਰ ਰਹੇ ਹੋ, ਤੁਸੀਂ ਟੁਵਰਡਸ ਕਨਫਰੰਟੇਸ਼ਨ ਆ ਰਹੇ ਹੋ। ਚੀਨੀ ਫੌਜ ਆਪਣੀ ਸੀਮਾ ਦੇ ਅੰਦਰ ਹੈ, ਜਦੋਂ ਕਿ ਭਾਰਤ ਵੱਲੋਂ ਸੀਮਾ ਦੀ ਉਲੰਘਣਾ ਕੀਤੀ ਗਈ ਹੈ। ਉਹਨਾਂ ਨੇ ਪਹਿਲਾਂ ਤਾਂ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਲੇਆਊਟ ਕਰ ਦਿੱਤਾ ਕੰਮ ਕਿ ਆਹ ਤੁਹਾਡੀ ਹਰਕਤ ਹੈ, ਕਰਤੂਤ ਹੈ, ਔਰ ਤੁਸੀਂ ਜਿਹੜਾ ਉਹ ਵਾਇਓਲੇਟ ਕਰ ਰਹੇ ਹੋ। ਫਿਰ ਜਦੋਂ ਉਹਨਾਂ ਨੇ ਇਸ ਦਾ ਨੈਕਸਟ ਜਿਹੜਾ ਉਹਨਾਂ ਦੀ ਡਿਫੈਂਸ ਮਿਨਿਸਟਰੀ ਹੈ ਚੀਨ ਦੀ, ਰੱਖਿਆ ਮੰਤਰਾਲੇ, ਫਿਰ ਉਹਨਾਂ ਦਾ ਸਪੋਕਸਪਰਸਨ ਕਰਨਲ ਵੂ ਉਹ ਇੱਕ ਕਦਮ ਹੋਰ ਅੱਗੇ ਗਿਆ ਤੇ ਉਹਨੇ ਭਾਰਤੀ ਫੌਜ ਦੇ ਮੁਖੀ ਰਾਵਤ ਨੇ ਜਿਹੜੀ 2.5 ਜੰਗ ਲੜਨ ਔਰ ਫੌਜ ਦੀ ਤਿਆਰੀ ਦੀ ਗੱਲ ਕੀਤੀ, ਉਹਦੇ ਜਵਾਬ 'ਚ ਉਹਨਾਂ ਨੇ ਐਗਜ਼ੈਕਟਲੀ ਇਹ ਕਿਹਾ ਕਿ ਬਹੁਤ ਹੀ ਗੈਰ ਜ਼ਿੰਮੇਦਾਰਾਨਾ, ਹਾਈਲੀ ਇਰਰਿਸਪੌਂਸਿਬਲ ਸਟੇਟਮੈਂਟ ਇਹ ਚੀਨ ਦੀ ਡਿਫੈਂਸ ਮਿਨਿਸਟਰੀ, ਪਹਿਲਾਂ ਫੋਰਨ ਮਿਨਿਸਟਰੀ ਨੇ ਲੇ ਡਾਊਨ ਕਰ ਦਿੱਤਾ। ਫਿਰ ਉਹਨਾਂ ਨੇ ਕਿਹਾ ਕਿ ਜਨਰਲ ਰਾਵਤ ਜੰਗ ਲਈ ਬੇਤਾਬ ਨਾ ਹੋਵੇ। ਉਹ ਉਹਨਾਂ ਨੇ ਕਿਹਾ ਕਿ ਵੀ ਇਹ
ਜੰਗ ਦੇ ਲਈ ਆਪਣਾ ਇਹ ਨਾ ਦਿਖਾਓ ਬੇਤਾਬੀ। ਇਸ ਸੰਬੰਧੀ ਜਿਹੜਾ ਤੁਹਾਨੂੰ ਇਤਿਹਾਸਕ ਸਬਕ ਮਿਲਿਆ ਹੈ, ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ। ਇਹ ਹੁਣ ਸਾਰੇ ਭਾਰਤੀ ਮੀਡੀਆ ਨੇ ਕਿਹਾ ਕਿ ਚੀਨ ਨੇ 1962 ਯਾਦ ਕਰਾਤਾ ਹੈ ਨਾ ਸਾਨੂੰ, ਕਿ ਵੀ ਜਿਹੜਾ ਤੁਹਾਨੂੰ ਇਹ ਸਬਕ ਮਿਲਿਆ ਹੋਇਆ ਨਾ 1962 ਦਾ, ਐਵੇਂ ਭੁੜਕਦੇ ਨਾ ਫਿਰੋ ਤੇ ਉਹ ਯਾਦ ਕਰ ਲਓ ਵੀ 1962 ਤੁਹਾਨੂੰ ਕੀ ਸਬਕ ਮਿਲਿਆ ਸੀ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਅਸੀਂ ਚੀਨ ਸਰਕਾਰ ਦੇ ਇਸ ਸਟੈਂਡ ਦੀ ਮੁਕੰਮਲ ਹਮਾਇਤ ਕਰਦੇ ਹਾਂ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇਹ ਵਾਰ ਮੌਂਗਰਿੰਗ ਲੋਕ, ਕਿਉਂਕਿ ਇਹਨਾਂ ਦੇ ਜ਼ਿਹਨ 'ਚ ਕੀ ਹੈ, ਕਿਉਂਕਿ ਵਿਸ਼ਵ ਹਿੰਦੂ ਪਰਿਸ਼ਦ ਨੇ ਕੱਲ੍ਹ ਹੀ ਕਿਹਾ ਸੀ ਕਿ ਚੀਨੀ ਚੀਜ਼ਾਂ ਦਾ ਬਾਈਕਾਟ ਕਰੋ। ਹੁਣ ਜਿਵੇਂ ਇਹਨਾਂ ਨੇ ਹੌਲੀ ਮਲਟੀਨੈਸ਼ਨਲ ਜੋ ਮੈਗੀ ਤੋਂ ਲੈ ਕੇ ਦੂਜੇ ਪ੍ਰੋਡਕਟ ਤੱਕ ਹੋਣ, ਉਹ ਕੱਢ ਕੇ ਪਤੰਜਲੀ ਦੇ ਪ੍ਰੋਡਕਟ ਲਿਆਂਦੇ ਜੀ। ਅੱਜ ਮੈਂ ਦੇਖ ਰਿਹਾ ਸੀ ਦਿੱਲੀ ਦੇ ਵਿੱਚ ਮੈਕਡੋਨਲਡ ਦੀਆਂ 70 ਤੋਂ ਜ਼ਿਆਦਾ ਜਿਹੜੀਆਂ ਆਊਟਲੈਟ ਸੀ ਉਹ ਬੰਦ ਕਰ ਦਿੱਤੀਆਂ ਗਈਆਂ, ਉਹਨਾਂ ਦੇ ਲਾਇਸੈਂਸ ਰੀਨਿਊ ਨਹੀਂ ਹੋਏ, ਭਾਵੇਂ ਹਾਲਾਂਕਿ ਉਹਨਾਂ ਦਾ ਕੋਈ ਆਪਣਾ ਝਗੜਾ ਵੀ ਚੱਲ ਰਿਹਾ ਪਾਰਟਨਰਸ ਦਾ ਜੀ। ਹੁਣ ਇਹ ਜਿਹੜੀ 80-90 ਬਿਲੀਅਨ ਡਾਲਰ ਦੀ ਚਾਈਨੀਜ਼ ਦੀ ਗੂਡਸ ਦੀ ਮਾਰਕੀਟ ਹੈ, ਹੁਣ ਇਸ ਬਹਾਨੇ ਨਾਲ ਇੱਕ ਪਾਸੇ ਅਮਰੀਕਾ ਨੂੰ ਖੁਸ਼ ਕਰ ਰਹੇ ਨੇ, ਜਦੋਂ ਬਾਈਕਾਟ ਦੀ ਲਾਈਨ ਹੋਏਗੀ ਇਹ ਬਾਣੀਏ ਜਿਹੜੇ ਨੇ ਆਪਣਾ ਸੌਦਾ ਵੇਚਣਗੇ। ਪਰ ਇਸ ਸਾਰੇ ਚੋਂ ਇਹ ਚੀਨ ਨੂੰ ਅਜੇ ਵੀ ਅੰਡਰ ਐਸਟੀਮੇਟ ਕਰ ਰਹੇ ਨੇ। ਉਹ ਵਾਕਿਆ ਹੀ ਠੀਕ ਕਿਹਾ ਉਹਨਾਂ ਨੇ ਕਿ 62 ਇਹਨਾਂ ਨੂੰ ਭੁੱਲ ਗਿਆ, ਇਹਨਾਂ ਕਿਸੇ ਗਊ ਰਕਸ਼ਕਾਂ ਨੇ ਨਹੀਂ ਲੱਭਣਾ, ਕਿਸੇ ਸ਼ਿਵ ਸੈਨਿਕਾਂ ਨੇ ਨਹੀਂ ਲੱਭਣਾ। ਭੋਲੇ ਭਾਲੇ ਜਿਹੜੇ ਸਿੱਖ ਨੇ ਪੰਜਾਬ ਦੇ, ਜਾਂ ਉੱਥੋਂ ਗੋਰਖੇ ਲੈ ਆਣਗੇ ਮਰਨ ਦੇ ਲਈ, ਜਾਂ ਦੂਜੇ ਜਿਹੜੇ ਨੇ ਜਿਨ੍ਹਾਂ ਨੂੰ ਦੇਸ਼ ਭਗਤੀ ਦੇ ਨਾਂ ਥੱਲੇ ਕਿ ਜਿਹੜਾ ਇਹ ਮੇਰੇ ਵਤਨ ਕੇ ਲੋਗੋ, ਫਿਰ ਉਹ ਲਤਾ ਮੰਗੇਸ਼ਕਰ ਵਰਗੀ ਖੜੀ ਕਰ ਦੇਣਗੇ ਗਾਣੇ ਗਵਾਉਣ ਨੂੰ, ਤੇ ਇਧਰੋਂ ਦੇਸ਼ ਸੇਵਾ ਵਰ ਮੋਏ ਲਾ ਦੇਣਗੇ ਰੇਡੀਓ ਤੇ। ਔਰ ਆਮ ਜਿਹੜੇ ਨੌਜਵਾਨ ਨੇ ਜਿਹੜੇ ਕਿ ਉਹਨਾਂ ਨੂੰ ਦੇਸ਼ ਭਗਤੀ ਦੇ ਨਾਂ ਥੱਲੇ ਮਰਵਾਉਣਗੇ, ਆਪਣਾ ਇਹ ਸੌਦਾ ਵੇਚਣਗੇ। ਔਰ ਇਹ ਜਿਹੜੀ ਚੀਨ ਦੀ ਥ੍ਰੈਟ ਹੈ, ਚੀਨ ਫੋਕੀਆਂ ਧਮਕੀਆਂ 'ਚ ਯਕੀਨ ਨਹੀਂ ਰੱਖਦਾ ਹੁੰਦਾ, ਉਹਨਾਂ ਨੇ ਆਪਣਾ ਹੋਮਵਰਕ ਚੰਗੀ ਤਰ੍ਹਾਂ ਕੀਤਾ ਹੋਇਆ। ਔਰ ਉਸ ਸਾਰੇ ਖੇਤਰ ਦੇ ਵਿੱਚ ਇੱਕ ਨਿੱਕੀ ਜਿਹੀ ਜਿਹੜੀ ਹੈ ਜਿਹਨੂੰ ਚਿਕਨ ਨੈਕ ਕਹਿੰਦੇ ਨੇ, ਚਿਕਨ ਨੈਕ ਇਹ ਹੈ ਕਿ ਵੀ ਉਸ ਥਾਂ ਨੂੰ ਚਾਈਨਾ ਜਦੋਂ ਮਰਜ਼ੀ ਚਾਹੇ ਕੱਟ ਆਫ ਕਰ ਸਕਦਾ ਹੈ। ਔਰ ਸਾਰੇ ਦਾ ਸਾਰਾ ਨਾਰਥ ਈਸਟ ਦਾ ਅਸਾਮ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਸਮੇਤ ਇਹ ਸਾਰੇ ਜਿਹੜੇ ਨੇ ਉਹ ਭਾਰਤ ਨਾਲੋਂ ਕੱਟ ਆਫ ਹੋ ਜਾਣਗੇ। ਔਰ ਚੀਨ ਨੇ ਐਸਾ ਇਹਨਾਂ ਦੇ ਦੁਹੱਥੜ ਵੱਜਣਾ ਵੀ ਇਹਨਾਂ ਨੂੰ ਫਿਰ ਪਤਾ ਨਹੀਂ ਲੱਗਣਾ ਹੈ ਵੀ ਉਹ ਜਿਵੇਂ ਜਗਤਾਰ ਸਿੰਘ ਹਵਾਰੇ ਦੀ ਇੱਕ ਚਪੇੜ ਵੱਜੀ, ਉਹ ਸੂਰਜ ਇੱਕ ਆਇਆ ਸੀ ਹਮਲਾ ਕਰਨ, ਤਾਂ ਉਹਨੂੰ ਫਿਰ ਪਤਾ ਨਹੀਂ ਲੱਗਾ, ਕਮੇਟੀਆਂ ਆ ਗਿਆ। ਅਜੇ ਵੀ ਕਹਿੰਦੇ ਉਹ ਰਾਤ ਨੂੰ ਉੱਠ ਕੇ ਕਹਿੰਦਾ ਵੀ ਮੈਨੂੰ ਚੱਕਰ ਆਉਂਦੇ ਆ, ਡਿੱਗਿਆ ਹੁੰਦਾ ਮੰਜੇ ਤੇ। ਸੋ ਇਹਨਾਂ ਦਾ ਹਾਲ ਜਿਹੜਾ ਇਹੀ ਹੋਣਾ। ਸੋ ਅਸੀਂ ਚੀਨ ਦੇ ਸਟੈਂਡ ਦੀ ਮੁਕੰਮਲ ਹਮਾਇਤ ਕਰਦੇ ਹਾਂ, ਔਰ ਅਸੀਂ ਸਮਝਦੇ ਹਾਂ ਵੀ ਇਨਫ ਇਜ਼ ਇਨਫ। ਔਰ ਹੁਣ ਮੌਕਾ ਹੈ ਵੀ ਚੀਨ ਵੀ ਖੁੱਲ ਕੇ ਉਹ ਤਹਿਰੀਕਾਂ, ਉਹ ਭਾਵੇਂ ਕਸ਼ਮੀਰ ਦੀ ਹੋਏ, ਖਾਲਿਸਤਾਨ ਦੀ ਹੋਏ, ਨਕਸਲਵਾਦੀਆਂ ਦੇ ਨਾਂ ਥੱਲੇ ਹੋਏ, ਚੀਨ ਵੀ ਖੁੱਲ ਕੇ ਹਮਾਇਤ ਕਰੇ। ਜਿਵੇਂ ਕਿ ਭਾਰਤ ਦਲਾਈ ਲਾਮੇ ਨੂੰ ਅੱਗੇ ਰੱਖ ਕੇ ਤਿੱਬਤ ਨੂੰ ਮੋਹਰਾ ਬਣਾ ਕੇ ਚੀਨ ਦੇ ਲਈ ਜਿਹੜੀ ਹੈ ਉਹ ਅਨਪਲੇਜ਼ੈਂਟਨੈਸ ਕ੍ਰੀਏਟ ਕਰਦਾ ਹੈ, ਔਰ ਅੱਜ ਉਸ ਸੈਕਟਰ ਦੇ ਵਿੱਚ ਇੰਟਰਵੀਨ ਕਰ ਰਿਹਾ ਹੈ ਫੌਜੀ ਤਾਕਤ ਰਾਹੀਂ ਭੂਟਾਨ ਵਾਲੇ ਬਾਰਡਰ। ਜੀ ਡਾਕਟਰ ਸਾਹਿਬ, ਬਿਲਕੁਲ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ, ਜੇ ਤੁਸੀਂ ਚਾਹੁੰਦੇ ਹੋ ਕਿ ਟੀਵੀ 84 ਇਸੇ ਤਰ੍ਹਾਂ ਹੀ ਮਨੁੱਖੀ ਹੱਕਾਂ ਦੀ ਗੱਲ ਨੂੰ ਜਾਰੀ ਰੱਖੇ, ਤਾਂ ਟੀਵੀ 84 ਨੂੰ ਚੱਲਦਿਆਂ ਰੱਖਣ ਲਈ ਸਾਨੂੰ ਤੁਹਾਡੀ ਮਾਈਕ ਸਹਾਇਤਾ ਦੀ ਸਖਤ ਜ਼ਰੂਰਤ ਹੈ। ਤੁਸੀਂ ਆਪਣੀ ਦਸਵੰਧ ਰਾਹੀਂ ਮਾਈਕ ਸਹਾਇਤਾ ਕਰ ਸਕਦੇ ਹੋ। ਤੁਸੀਂ ਸਾਡੇ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ ਪੇਪਲ ਰਾਹੀਂ ਰੈਕਰਿੰਗ ਡੋਨਰ ਜਰੂਰ ਬਣ ਸਕਦੇ ਹੋ, ਜਾਂ ਫਿਰ ਤੁਸੀਂ ਚੈੱਕ ਬਣਾ ਕੇ ਟੀਵੀ 84 ਦੇ ਨਾਂ ਤੇ ਸਾਡੇ ਇਸ ਐਡਰੈਸ ਤੇ ਭੇਜ ਸਕਦੇ ਹੋ, 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਜਾਂ ਫਿਰ ਤੁਸੀਂ ਸਾਡੇ ਨਾਲ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ, 5164060694। ਤੁਹਾਡਾ ਡੋਨੇਸ਼ਨ ਦੇ ਲਈ ਅਸੀਂ ਧੰਨਵਾਦ ਕਰਾਂਗੇ। ਵਿਊਅਰਸ, ਅਸੀਂ ਲੈਂਦੇ ਹਾਂ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।